ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟ ਵਾਪਸ ਬੁਲਾਉਣ ਲਈ ਭੇਜਿਆ ਸੁਨੇਹਾ। ਚੰਡੀਗੜ੍ਹ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਪਾਏ ਗਏ ਅਹਿਮ ਮਤੇ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਆਇਆ ਪ੍ਰਤੀਕਰਮ। ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਕੂਟਨੀਤਿਕ ਵਿਵਾਦ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਸਰਕਾਰ ਨੂੰ ਆਪਣੇ 40 ਤੋਂ ਵੱਧ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੈਨੇਡਾ ਦੇ ਇਸ ਸਮੇਂ ਭਾਰਤ ਵਿੱਚ 62 ਡਿਪਲੋਮੈਟ ਕੰਮ ਕਰ ਰਹੇ ਹਨ। ਭਾਰਤ ਨੇ ਹੁਣ ਕੈਨੇਡਾ ਨੂੰ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਦੱਸ ਦਈਏ ਕਿ ਨਵੀਂ ਦਿੱਲੀ ਨੇ ਓਟਾਵਾ ਨੂੰ ਇੱਕ ਸਪਸ਼ਟ ਨਿਰਦੇਸ਼ ਦਿੱਤਾ ਹੈ, ਜਿਸ ਵਿੱਚ 10 ਅਕਤੂਬਰ ਤੱਕ ਲਗਭਗ 40 ਦੇ ਕਰੀਬ ਡਿਪਲੋਮੈਟਾਂ ਨੂੰ ਭਾਰਤ ਛੱਡਣ ਦੇ ਲਈ ਕਿਹਾ ਗਿਆ ਹੈ। ਨਾਲ ਹੀ ਭਾਰਤ ਨੇ ਇਸ ਸਮਾਂ ਸੀਮਾ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਵਾਲੇ ਡਿਪਲੋਮੈਟਾਂ ਲਈ ਡਿਪਲੋਮੈਟਿਕ ਛੋਟ ਨੂੰ ਰੱਦ ਕਰਨ ਦੀ ਸੰਭਾਵਨਾ ਦਾ ਵੀ ਸੰਕੇਤ ਦਿੱਤਾ ਹੈ। ਦੱਸ ਦਈਏ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇਹਨੇ ਦਿਨੀ ਸਭ ਤੋਂ ਖਰਾਬ ਦੌਰ ਚੋਂ ਲੰਘ ਰਹੇ ਹਨ। ਪਿਛਲੇ ਸਾਲ ਜੂਨ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਲਈ ਭਾਰਤੀ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਉੱਥੇ ਸੰਸਦ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਉਹਨਾਂ ਦੀਆਂ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਕਤਲ ਵਿੱਚ ਭਾਰਤ ਸ਼ਾਮਿਲ ਹੋ ਸਕਦਾ ਹੈ। ਇਸ ਬਿਆਨ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ। ਭਾਰਤੀ ਮੀਡੀਆ ਦੁਆਰਾ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਤੇ ਸਿੱਖ ਬੁੱਧੀਜੀਵੀਆਂ ਵੱਲੋਂ ਚੰਡੀਗੜ੍ਹ ਵਿਖੇ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਵਿੱਚ ਕੁਝ ਅਹਿਮ ਮਤੇ ਪਾਏ ਗਏ ਕਿ ਸਿੱਖਾਂ ਦਾ ਆਪਣਾ ਮੀਡੀਆ ਹੋਵੇ ਜੋ ਸਿੱਖਾਂ ਨੂੰ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੋਕਾਂ ਤੱਕ ਪਹੁੰਚਾ ਸਕੇ। ਸੂਝਵਾਨ ਸਿੱਖਾਂ ਦੀ ਕਮੇਟੀ ਬਣਾਈ ਜਾਵੇ ਤਾਂ ਜੋ ਸਮੇਂ-ਸਮੇਂ ਤੇ ਸਿੱਖਾਂ ਨੂੰ ਬੌਧਿਕ ਅਗਵਾਈ ਵੀ ਦਿੱਤੀ ਜਾ ਸਕੇ। ਸਿੱਖਾਂ ਅਤੇ ਸਿੱਖਾਂ ਵਰਗੀਆਂ ਘੱਟ ਗਿਣਤੀ ਕੌਮਾਂ ਜੋ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ, ਉਹਨਾਂ ਦੇ ਆਗੂਆਂ ਨਾਲ ਮਿਲ ਕੇ ਇੱਕ ਸਾਂਝਾ ਸਮਾਜਿਕ ਪਲੇਟਫਾਰਮ ਬਣਾਇਆ ਜਾਵੇ। ਸਮੀਕਰਨਾਂ ਤੋਂ ਬਾਅਦ ਸਿੱਖ ਕੌਮ ਦੇ ਬੁੱਧੀਜੀਵੀਆਂ ਦੇ ਨਾਲ ਵਿਚਾਰ ਗੋਸ਼ਟੀਆਂ ਦੀ ਇੱਕ ਸ਼ੁਰੂ ਕੀਤੀ ਗਈ ਸੀ ਪਰੰਪਰਾ, ਜਿਹਦੀ ਇੱਕ ਗੋਸ਼ਟੀ ਪਹਿਲਾਂ ਜਲੰਧਰ ਵਿਖੇ ਤੇ ਅੱਜ ਦੂਸਰੀ ਗੋਸ਼ਟੀ ਚੰਡੀਗੜ੍ਹ ਵਿਖੇ ਹੋਈ ਹੈ, ਜਿਹਦੇ ਵਿੱਚ ਸਿੱਖਾਂ ਦੀਆਂ ਮਾਇਨਾਜ਼ ਹਸਤੀਆਂ ਨੇ ਹਿੱਸਾ ਲਿਆ। ਔਰ ਇਹਦੇ ਵਿੱਚ ਕੁਝ ਜਿਹੜੇ ਅੱਗੇ ਤਾਜ਼ਾ ਸਮੀਕਰਨਾਂ ਨੂੰ ਦੇਖਦਿਆਂ ਅਗਲੇ ਭਵਿੱਖ ਦੀ ਕੁਝ ਰਣਨੀਤੀ ਦੇ ਤੌਰ ਤੇ ਕੋਈ 4 ਮਤੇ ਜਿਹੜੇ ਨੇ ਉਹ ਇਸ ਗੋਸ਼ਟੀ ਦੇ ਵਿੱਚ ਫਾਈਨਲ ਕੀਤੇ ਗਏ ਨੇ, ਜਿਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਸਮਝੀ ਗਈ ਕਿ ਜਿਸ ਤਰੀਕੇ ਦੇ ਨਾਲ ਗੋਦੀ ਮੀਡੀਆ ਰਾਹੀਂ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਇੱਕ ਫਰਜ਼ੀ ਬਿਰਤਾਂਤ ਖੜਾ ਕੀਤਾ ਜਾ ਰਿਹਾ, ਉਸ ਬਿਰਤਾਂਤ ਨੂੰ ਭੰਨਣ ਲਈ, ਉਹਨੂੰ ਮੋੜਾ ਦੇਣ ਲਈ ਸਿੱਖਾਂ ਦਾ ਆਪਣਾ ਮੀਡੀਆ ਵਿੰਗ ਜਿਹੜਾ ਉਸ ਸਥਾਪਿਤ ਕੀਤਾ ਜਾਵੇ, ਜਿਹੜਾ ਕਿ ਇਸ ਬਿਰਤਾਂਤ ਨੂੰ ਮੋੜ ਸਕੇ ਔਰ ਆਪਣਾ ਸਹੀ ਬਿਰਤਾਂਤ ਜਿਹੜਾ ਆ ਉਹ ਲੋਕਾਂ ਅੱਗੇ ਰੱਖ ਸਕੇ। ਸਿੱਖਾਂ ਦਾ ਬੁੱਧੀਜੀਵੀਆਂ ਦਾ ਇੱਕ ਥਿੰਕ ਟੈਕ ਬਣਾਇਆ ਜਾਵੇ, ਜਿਹੜਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਬਿਰਤਾਂਤ ਸਿਰਜਿਆ ਜਾਂਦਾ ਹੈ ਉੱਥੇ ਕੋਈ ਬੌਧਿਕ ਅਗਵਾਈ ਜਿਹੜੀ ਆ ਉਹ ਸਿੱਖ ਕੌਮ ਨੂੰ ਦਿੱਤੀ ਜਾ ਸਕੇ। ਘੱਟ ਗਿਣਤੀ ਕੌਮਾਂ ਜਿਹੜੀਆਂ ਕਿ ਸਾਡੇ ਵਾਂਗ ਹੀ ਸਟੇਟ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ, ਉਹਨਾਂ ਦੇ ਆਗੂਆਂ ਨਾਲ ਵਿਚਾਰ ਕਰਕੇ ਇੱਕ ਸਾਂਝਾ ਪਲੇਟਫਾਰਮ ਜਿਹੜਾ ਸਮਾਜਿਕ ਪਲੇਟਫਾਰਮ ਬਣਾਇਆ ਜਾਵੇ। ਔਰ ਭਾਰਤੀ ਹਕੂਮਤ ਨੂੰ ਜਿਹੜੇ 2 ਸੁਨੇਹੇ ਨੇ ਕਿ ਉਹ ਸਿੱਖਾਂ ਦੀ ਨਕਾਰੀ ਹੋਈ ਲੀਡਰਸ਼ਿਪ ਨੂੰ ਛੱਡ ਕੇ ਸਿੱਖਾਂ ਦੇ ਜਿਹੜੀ ਆ ਅਸਲ ਸਮੱਸਿਆ ਉਹਨੂੰ ਸਮਝਣ ਲਈ ਔਰ ਉਹਦਾ ਹੱਲ ਕਰਨ ਲਈ ਸਿੱਖ ਬੁੱਧੀਜੀਵੀਆਂ ਨਾਲ ਆਪਣੀ ਗੱਲਬਾਤ ਦਾ ਰਸਤਾ ਖੋਲ੍ਹੇ ਔਰ ਗੱਲਬਾਤ ਰਾਹੀਂ ਹੀ ਜਿਹੜੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਇੱਕ ਯਤਨ ਆਰੰਭੇ। ਔਰ ਸਾਡੀ ਜਿਹੜੀ ਲੜਾਈ ਹੈ ਉਹ ਬਿਲਕੁਲ ਕੁਦਰਤੀ ਤੇ ਹੱਕੀ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਹੋਈ ਵਿਚਾਰਧਾਰਾ ਮੁਤਾਬਕ ਸਮਾਜਿਕ ਬਰਾਬਰਤਾ ਦੀ ਔਰ ਸਭਨਾਂ ਲਈ ਬਰਾਬਰ ਨਿਆਂ ਦੀ ਲੜਾਈ ਵਜੋਂ ਹੀ ਇਹ ਲੜਾਈ ਨੂੰ ਲੜ ਰਹੇ ਹਾਂ। ਔਰ ਇਸ ਵਿਚਾਰਧਾਰਾ ਦੀ ਕਦਰ ਕਰਦੇ ਹਾਂ, ਸਿੱਖਾਂ ਦੇ ਨਾਲ ਜਿਹੜਾ ਉਹਨਾਂ ਦੇ ਮਸਲਿਆਂ ਨੂੰ ਗੱਲਬਾਤ ਰਾਹੀਂ ਸੁਣ ਕੇ ਸਮਝ ਕੇ ਇੱਕ ਨਿਆਂ ਦੀ ਜਿਹੜੀ ਪਰੰਪਰਾ ਹੋ ਕੇ ਸ਼ੁਰੂ ਕੀਤੀ ਜਾਵੇ। ਸੋ ਇਹ ਅੱਜ ਦੇ ਡਿਸਕਸ਼ਨ ਦੇ ਵਿੱਚੋਂ ਨਿਕਲੇ ਹੋਏ ਮਤੇ ਨੇ। ਇਸ ਦੇ ਬਾਰੇ ਕੋਈ ਵੀ ਅੱਗੇ ਜਿਹੜੀ ਇਹਦੇ ਆਧਾਰ ਤੇ ਅੱਗੇ ਕੰਮ ਸ਼ੁਰੂ ਕੀਤਾ ਜਾਏਗਾ ਜ਼ਮੀਨੀ ਪੱਧਰ ਤੇ। ਪੰਜਾਬ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਸੰਸਥਾਵਾਂ ਨੂੰ ਇਸ ਰਾਹ ਤੇ ਤੋਰਨ ਲਈ, ਲਾਮਬੰਦ ਕਰਨ ਲਈ ਅੱਗੇ ਮੀਟਿੰਗਾਂ ਜਿਹੜੀਆਂ ਨੇ ਹੁਣ ਪਿੰਡਾਂ ਤੇ ਸ਼ਹਿਰਾਂ 'ਚ ਕੀਤੀਆਂ ਜਾਣੀਆਂ ਨੇ। ਔਰ ਇਹਨਾਂ ਗੋਸ਼ਟੀਆਂ ਦੇ ਵਿੱਚ ਜਿਹੜਾ ਸਾਡੇ ਕੋਲ ਜੋ ਸੇਧ ਸਾਡੇ ਕੋਲ ਨਿਕਲ ਕੇ ਵਿਦਵਾਨਾਂ ਵੱਲੋਂ ਸਾਹਮਣੇ ਆਈ ਹੈ, ਉਹਨੂੰ ਪਿੰਡਾਂ ਤੱਕ ਲਿਜਾਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਬੀਤੇ ਦਿਨ ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ ਦੇਰ ਰਾਤ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਦੇ ਨਜ਼ਰ ਆਏ। ਬੀਤੇ ਦਿਨ ਸ਼ੁਰੂ ਹੋਏ ਅੰਮ੍ਰਿਤਸਰ ਦੌਰੇ ਮੌਕੇ ਉਹ 3 ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਤੇ ਉੱਥੇ ਪਹਿਲਾਂ ਭਾਂਡੇ ਧੋਣ ਦੀ ਸੇਵਾ ਕੀਤੀ ਤੇ ਬਾਅਦ ਵਿੱਚ ਛਬੀਲ ਦੀ ਸੇਵਾ ਕੀਤੀ। ਇਸ ਮਗਰੋਂ ਰਾਤ 11 ਵਜੇ ਦੇ ਕਰੀਬ ਉਹ ਸੱਚਖੰਡ ਨੂੰ ਜਾਣ ਵਾਲੇ ਰਸਤੇ ਦੇ ਰੈਲਿੰਗ ਦੀ ਕੱਪੜੇ ਦੇ ਨਾਲ ਸਫਾਈ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਉਹਨਾਂ ਦੀ ਇਸ ਦਰਬਾਰ ਸਾਹਿਬ ਫੇਰੀ ਤੇ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਇਸ ਦੌਰੇ ਦੇ ਕਈ ਸਵਾਲ ਨੇ ਤੇ ਕਈ ਜਵਾਬ ਨੇ। ਕੋਈ ਇਹ ਤੇ ਰਾਜਨੀਤੀ ਕਰ ਰਿਹਾ, ਕੋਈ ਕੁਛ ਕਰ ਰਿਹਾ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖੀ ਦਾ ਫਲਸਫਾ ਹੈ ਕਿ ਜਿਹੜਾ ਵੀ ਇੱਥੇ ਗੁਰੂ ਘਰ ਦੇ ਵਿੱਚ ਕੋਈ ਵੀ ਆਉਂਦਾ ਉਸ ਨੂੰ ਮਨਾਹੀ ਨਹੀਂ ਹੈਗੀ।
ਕਹਿੰਦੇ ਚੜ ਕੇ ਆਏ ਨੂੰ ਤੇਗ ਤੇ ਨਿਮ ਕੇ ਆਏ ਨੂੰ ਦੇਗ, ਤੇ ਰਾਹੁਲ ਗਾਂਧੀ ਨੂੰ ਦੇਗ ਖਵਾਈ ਆ। ਤੁਸੀਂ ਸਾਰਿਆਂ ਨੇ ਰਿਕਾਰਡ ਕੀਤੀ ਹੈ। ਕੱਲ ਤੋਂ ਇੱਥੇ ਰਾਹੁਲ ਗਾਂਧੀ ਸੇਵਾ ਵਿੱਚ ਆ, ਤੇ ਕਿਸੇ ਸਿੱਖ ਨੇ ਜਾਂ ਕਿਸੇ ਅਧਿਕਾਰੀ ਨੇ ਜਾਂ ਕਿਸੇ ਮੁਲਾਜ਼ਮ ਨੇ, ਕਿਸੇ ਨੇ ਵੀ ਉਹਨੂੰ ਇਹ ਗੱਲ ਨਹੀਂ ਕਹੀ ਕਿ ਤੂੰ ਕੌਣ ਹੈ। ਇੱਕ ਗੱਲ ਤਾਂ ਇਹ ਬਹੁਤ ਵੱਡੀ ਆ, ਸਿੱਖਾਂ ਨੂੰ ਸਾਡਾ ਅੱਜ ਦੇਸ਼ ਦੇ ਅੰਦਰ ਇੱਕ ਵਰਗ ਆ ਮੀਡੀਆ ਦਾ, ਜਿਹੜਾ ਉਹਨਾਂ ਨੂੰ ਕੱਟੜ ਕਹਿੰਦਾ ਵਾ, ਵਿਰੋਧੀ ਕਹਿੰਦਾ ਵਾ, ਕਦੇ ਵੱਖਵਾਦੀ ਕਹਿੰਦਾ ਵਾ। ਅੱਜ ਉਹਨਾਂ ਦੇ, ਮੈਂ ਕਹਿ ਦੇਵਾਂ, ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਮੀਡੀਆ ਨਾਲ, ਕਿ ਉਹਨਾਂ ਦੇ ਮੂੰਹ ਤੇ ਇਸ ਗੱਲ ਦੀ ਚਪੇੜ ਹੈ ਕਿ ਜਿਹੜਾ ਸਿੱਖ ਹੈ ਉਹ ਕੱਟੜ ਜਾਂ ਕਿਸੇ ਦਾ ਦੋਖੀ ਜਾਂ ਵਿਰੋਧੀ ਨਹੀਂ ਹੈਗਾ। ਸਿੱਖ ਨਿਰਭੈ ਆ। ਅੱਜ ਦੀ ਗੱਲ ਦਾ ਫਲਸਫਾ ਇਸ ਗੱਲ ਦਾ ਸਬੂਤ ਹੈ। ਦੂਜੀ ਗੱਲ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ, ਉਹ ਤੇ ਕੀ ਕਰਨੀ ਚਾਹੀਦੀ ਹੈ। ਦੇਖੋ, ਇੱਕ ਤਸਵੀਰ ਹੈ ਕਿ ਇੱਕ ਬੰਦਾ ਜਿਹੜਾ ਨਹਿਰੂ ਤੇ ਗਾਂਧੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵੇਲੇ ਜਿਹੜਾ ਰੋਲ ਅਦਾ ਕੀਤਾ, ਗੱਲ ਲੰਬੀ ਕਰੂੰਗਾ ਉਹ ਬਹੁਤ ਲੰਬੀ ਹੋ ਜਾਏਗੀ। ਉਹਨਾਂ ਦੀ ਫੈਮਿਲੀ ਦਾ ਇੱਕ ਵਾਰਸ ਹੈ ਜਿਹਨੇ ਸਿੱਖਾਂ ਦਾ ਵਿਤਕਰੇ ਦੇ ਵਿੱਚ ਬਹੁਤ ਵੱਡਾ ਹਿੱਸਾ। ਤੇ ਇੱਥੇ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਤੇ ਉਹਦੇ ਸੱਜੇ ਹੱਥ ਅਕਾਲ ਤਖਤ ਸਾਹਿਬ ਪੂਰੀ ਬੁਲੰਦੀ ਤੇ ਖੜਾ, ਤੇ ਉਹਦੀ ਦਾਦੀ ਨੇ ਅਕਾਲ ਤਖਤ ਨੂੰ ਢਾਇਆ, ਪਰ ਉਹ ਫਿਰ ਵੀ ਉਦਾਂ ਹੀ ਖੜਾ। ਉਹ ਮੱਥਾ ਟੇਕਣ ਜਾਂਦਾ, ਛਬੀਲ ਲਾਉਣ ਤੇ ਜਾ ਸੇਵਾ ਕਰਦਾ, ਤੇ ਜਿਹੜੇ ਸਿੱਖ ਆ ਉਹਨੂੰ ਰੋਕਦੇ ਨਹੀਂ। ਪਰ ਉਹ ਉਸ ਫੈਮਿਲੀ ਦਾ ਵਾਰਸ ਹੈ ਜਿਸ ਫੈਮਿਲੀ ਨੇ ਦਿੱਲੀ ਦੇ ਅੰਦਰ ਕਤਲੇਆਮ ਕੀਤਾ। ਇਹ ਗੱਲ ਕਹਿ ਕੇ ਉਹਦਾ ਬਾਪ ਆ, ਜਿਹੜਾ ਦਾਦੀ ਨੇ ਅਕਾਲ ਤਖਤ ਢਾਇਆ, ਉਹਦੇ ਬਾਪ ਨੇ ਇਹ ਗੱਲ ਕਹੀ ਕਿ जब बड़ा दरख्त गिरता है तो धरती हिलती है। उन्हें इस गल की जस्टिफिकेशन की इस लोकतंत्र के नाम के उत्ते एक धब्बा वा जिहड़ा नहीं धोता जा सकता। उन्हें कहा कि ये जिहड़े लोग इस करके असीं मारे आ, साडी पार्टी ने मारे आ, असीं इस गल लई मिथ के मारे आ कि इन्हां ने साडी मां मारी सी। ये गल करके एक कतलेआम होया, वो लहू अज तक भी सुक्या नहीं हैगा। ये गल्लां जुड़ियां रहणगीਆਂ। 40 साल तो जख्म अल्लाह वा, मतलब नहीं हैगी। राहुल गांधी इत्थे आया, गुरुद्वारे आया, गुरुद्वारे की नीयत लैके आया होगा, गुरु ने उहो जिहा उहनूं फल दे देना। पर अज इत्थे सवाल कर रहे ने, तुसीं कर रहे हो कि वो राजनीतिक तौर पर आया, कि वो पश्चाताप करन आया। राजनीति करन वाला इहनूं इत्थे कोई थां नहीं हैगी, क्योंकि गुरु दा घर है। जे पश्चाताप की गल करते हो तो किहड़ा पश्चाताप आ, दिखाई नहीं दिता। सेवा की आ, ठीक है, जायज़ असीं गल करते हैं कि आपके सिद्धांत के मुताबिक उन्होंने कोऑपरेट पूरा किया गया, किसी ने नहीं होए। कई हज़ारां लोग इत्थे, लखां लोग इत्थे आउंदे आ, पर की पश्चाताप इस गल नूं मन्निया जा सकदा कि काल तख्त नूं ढाया ते टैंक तोप इस धरती ते आए ते किन्ने फौजी दे बूटां ने इस धरती नूं जिहड़ा की आ इहदी पवित्रता भंग कीती। सिख बुनियादी तौर पर आपदी जान दे दिंदा, पर आपदे गुरु धामां वास्ते किते भी बर्दाश्त नहीं करता, तो इस गल नूं भुलदा नहीं। एक ये गल है कि उहदे लई कोई पश्चाताप देखिया उहने, अकाल तख्त नूं देख लिया होऊगा उहने, शायद अपने तिरछी अक्षर नाल वेखिया होवे, जदों उहनूं दिसदा है कि ये जिहनूं ढाया सी असीं ये पूरा उवें ही फिर बुलंद है। पर इस गल का पश्चाताप अपनी दादी के कीते कर्म का पश्चाताप नहीं किया। उस तो बाद दिल्ली के अंदर जो कुछ वापरिया, की कदे राहुल गांधी ने सोचा जिहड़ी दिल्ली के अंदर विधवावां दी बस्ती है, उन्हां दे दुख नूं कदे सुनिया? जिन्हां दे चले गए परिवारां दे परिवार चले गए, जिन्हां दे गलां 'च टायर पा के जिहड़ा जलाया ते उन्हां नूं ओह कहंदे सी डांस करदा सिख, ओह अज भी जख्म उसे तरह ने। पर ਉਹਦੇ ਲਈ कोई माफ़ी नहीं छड्डदा। मैं पश्चाताप की गल करदा कि राहुल गांधी कांग्रेस पार्टी का प्रधान रहा, अज नहीं प्रधान तां भी प्रधान है। कि उन्हें कदे कहा कि टाइगर मेरी नाल दी कुर्सी ते बैठा सिखां दा कातल है? कि उन्हें कहा कि जिहड़े अजय माकन होनी आ, ये जिहड़े सिखां दे कातल है, ये ते मेरे साथी ने? ये गल दा सवाल का जवाब वो नहीं देगा। आया सानू कोई इतराज़ नहीं। मैं तुहानू गल दसनी चाहुंदा किड्डा वड्डा एक फैक्टर है इस गल दे अंदर।
ਰਾਜੀਵ ਗਾਂਧੀ ਨੂੰ ਮਾਰਨ ਵਾਲੇ ਲੋਕਾਂ ਚੋਂ ਨਲਨੀ ਨਾਂ ਦੀ ਇੱਕ ਔਰਤ ਹੈ ਜਿਹਨੂੰ ਫਾਂਸੀ ਹੋਈ ਸੀ, ਬਾਅਦ ਚ ਉਹਨੂੰ ਉਮਰ ਕੈਦ ਹੋਈ। ਉਹਨੂੰ ਮਿਲਣ ਵਾਸਤੇ ਇਸ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਜੇਲ੍ਹ ਵਿੱਚ ਜਾਂਦੀ ਹੈ। ਇੱਕ ਤਸਵੀਰ ਛਾਇਆ ਕੀਤੀ ਜਾਂਦੀ ਹੈ ਕਿ ਉਹਦੇ ਨਾਲ ਗੱਲ ਕਰਨ ਗਈ ਕਿਉਂਕਿ ਉਹਨਾਂ ਨੇ ਉਹਦਾ ਬਾਪ ਮਾਰਿਆ ਸੀ। ਤੇ ਸਿੱਖਾਂ ਨੂੰ ਮਾਰਨ ਦਾ ਜੇ ਸਾਡੇ ਮਨ 'ਚ ਪਛਤਾਤਾਪ ਹੀ ਹੈ ਨਹੀਂ, ਜਿਹਨੇ ਉਹਦੇ ਬਾਪ ਨੂੰ ਮਾਰਿਆ ਉਹਨੂੰ ਤਾਂ ਮਿਲਣ ਚਲੇ ਗਏ, ਪਰ ਕਦੇ ਵੀ ਵਿਧਵਾਵਾਂ ਦੀ ਬਸਤੀ ਵਿੱਚ ਜਾਣ ਦੀ ਜ਼ਰੂਰਤ ਨਹੀਂ ਕੀਤੀ। ਮਤਲਬ ਕਿ ਇਹ ਸਿੱਖ ਨੇ, ਇਹਨਾਂ ਦੀ ਗਿਣਤੀ 2% ਹੈ। ਉਹ ਨਲਿਨੀ ਜਿਹੜੀ ਸੀ ਉਹ ਹਿੰਦੂ ਸੀ, ਇਸ ਕਰਕੇ ਉਹਦੇ ਨਾਲ ਉਹਨੇ ਆਪਦੀ ਭਾਵਨਾ ਜੋੜੀ ਆ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜੀਏ। ਕਿੱਡੀ ਵੱਡੀ ਰਾਜਨੀਤੀ ਆ। ਮੈਂ ਫਿਰ ਕਹਿਣਾ, ਦਰਬਾਰ ਸਾਹਿਬ ਆਏ ਲਈ ਰਾਜਨੀਤੀ ਨਹੀਂ ਕਹਾਂਗਾ, ਪਰ ਆ ਕੇ ਜਿਹੜਾ ਕੁਝ ਨਹੀਂ ਕਿਹਾ ਉਹਨੂੰ ਮੈਂ ਰਾਜਨੀਤੀ ਕਹਾਂਗਾ। ਉਹਦਾ ਜਵਾਬ ਚਾਹੀਦਾ। ਸਿੱਖ ਮੰਗਦੇ ਆ, ਸਿੱਖ ਕਦੇ ਭੁੱਲਦੇ ਨਹੀਂ। ਚੰਗੀ ਕੀਤੀ ਵੀ ਨਹੀਂ ਭੁੱਲਦੇ ਤੇ ਮਾੜੀ ਕੀਤੀ ਵੀ ਨਹੀਂ ਭੁੱਲਦੇ, ਪਰ ਉਹ ਇੱਥੇ ਆਇਆ ਜੋ ਮਰਜ਼ਾਦਾ ਮੁਤਾਬਕ। ਸਿੱਖੀ ਦੀ ਵੱਡੀ ਗੱਲ ਹੈ ਇਹ ਕਿ ਉਸੇ ਕਾਲ ਤੱਕ ਨੂੰ ਢਾਉਣ ਵਾਲਾ ਜਿਹਦੀ ਦਾਦੀ ਨੇ ਢਾਇਆ ਹੋਵੇ, ਉਹਦੇ ਸਾਹਮਣੇ ਸੰਗਤਾਂ ਨੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਉਹਨੇ ਸੇਵਾ ਵੀ ਕੀਤੀ, ਸਭ ਕੁਝ ਕੀਤਾ। ਉਹਦੇ ਮਨ ਦੀ ਭਾਵਨਾ ਕਿਹੋ ਜਿਹੀ ਆ ਕਿਹੋ ਜਿਹੀ ਨਹੀਂ, ਮੈਂ ਤਾਂ ਉਹਦੇ ਅੰਦਰ ਵੜ ਕੇ ਨਹੀਂ ਦੇਖਿਆ। ਜੋ ਦਿਖਾਈ ਦੇ ਰਿਹਾ ਉਹ ਚੰਗਾ, ਪਰ ਜਿਹੜੇ ਸਵਾਲ ਆ, ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਤੋਂ ਬਗੈਰ ਨਾ ਇਹ ਪਛਤਾਤਾਪ ਹੋ ਸਕਦਾ, ਨਾ ਕੋਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੋਈ ਆਹਤ ਦਿੱਤੀ ਜਾ ਸਕਦੀ ਆ। 2 ਦਿਨ ਦੇ ਟੀਵੀ ਚੈਨਲਾਂ ਤੇ ਫੋਟੋਆਂ ਜ਼ਰੂਰ ਆਉਣਗੀਆਂ, ਅਖਬਾਰਾਂ 'ਚ ਫੋਟੋਆਂ ਜ਼ਰੂਰ ਛਪਣਗੀਆਂ। ਸੋ ਮੈਂ ਅਖੀਰ ਤੇ ਫਿਰ ਇਹ ਕਹਿਣਾ ਕਿ ਸਿੱਖਾਂ ਨੇ ਅੱਜ ਇਹ ਸਾਬਤ ਕਰ ਦਿੱਤਾ ਕਿ ਸਿੱਖ ਨਿਰਭੈ ਨੇ, ਨਿਰਵੈਰ ਨੇ। ਗੁਰੂ ਘਰ ਦੇ ਵਿੱਚ ਜੋ ਮਰਜ਼ਾਦਾ ਵਾ, ਕੋਈ ਵੀ ਇੱਥੇ ਆਉਂਦਾ ਉਹ ਸਾਡੇ ਲਈ ਜਿਵੇਂ ਕਹਿੰਦੇ ਹੁੰਦੇ ਆ ਉਹਨੂੰ ਜਗ੍ਹਾ ਦਿੱਤੀ ਜਾਂਦੀ ਆ। ਸੋ ਭਾਵੇਂ ਕਿ ਅੱਜ ਵੀ ਮੈਂ ਦੇਖਿਆ ਕਿ ਲੰਗਰ ਦੇ ਵਿੱਚ ਸੰਗਤ ਜਿਹੜੇ ਸੇਵਾਦਾਰ ਸੀ, ਕਿਉਂਕਿ ਸਿਕਿਉਰਿਟੀ ਆ, ਹਾਈ ਪਾਵਰ ਸਿਕਿਉਰਿਟੀ ਆ, ਉਹਨਾਂ ਨੇ ਉਹਨਾਂ ਨੂੰ ਧੱਕੇ ਵੀ ਮਾਰੇ ਹੋਣਗੇ, ਕੁਝ ਵੀ ਕੀਤਾ, ਪਰ ਕਿਸੇ ਨੇ ਕੋਈ ਰਿਐਕਸ਼ਨ ਨਹੀਂ ਕੀਤਾ। ਸੋ ਅੱਜ ਦੇ ਮੀਡੀਆ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਿੱਖਾਂ ਦੀ ਇਸ ਅਕਸ ਨੂੰ ਜ਼ਰੂਰ ਉਭਾਰਿਆ ਜਾਵੇ ਕਿ ਸਿੱਖ ਜਿਹੜੇ ਆ ਉਹ ਆਪਣੀਆਂ ਇੱਕ ਮਰਜ਼ਾਦਾ 'ਚ ਰਹਿੰਦੇ ਆ ਜੋ ਗੁਰੂ ਸਾਹਿਬ ਨੇ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੱਢਿਆ ਜਾ ਰਿਹਾ ਕੌਮੀ ਇਨਸਾਫ ਮਾਰਚ ਮੰਗਲਵਾਰ ਸਵੇਰੇ ਨਵਾਂ ਸ਼ਹਿਰ ਦੇ ਬਲਾਚੌਰ ਪਹੁੰਚਿਆ। ਇਹ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਜਾ ਰਿਹਾ ਹੈ। 5 ਪਿਆਰਿਆਂ ਦੀ ਅਗਵਾਈ ਹੇਠ ਕੱਢੇ ਜਾ ਰਹੇ ਕੌਮੀ ਇਨਸਾਫ ਮਾਰਚ ਦਾ ਬਲਾਚੌਰ ਪੁੱਜਣ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਲੱਡੂ ਵੰਡੇ ਗਏ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਖੂਨ ਨਾਲ ਹੱਥ ਰੰਗੇ ਹਨ ਅਤੇ ਅਣਗਿਣਤ ਸਿੱਖਾਂ ਨੂੰ ਸ਼ਹੀਦ ਕੀਤਾ ਹੈ। ਕੈਨੇਡਾ ਵਿੱਚ ਵੀ ਭਾਰਤੀ ਏਜੰਸੀਆਂ ਨੇ ਸਿੱਖਾਂ ਨੂੰ ਮਾਰਿਆ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਅੱਤਵਾਦੀ, ਖਾਲਿਸਤਾਨੀ ਅਤੇ ਗੈਂਗਸਟਰ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਅੱਗੇ ਵੀ ਅੱਤਵਾਦੀ, ਖਾਲਿਸਤਾਨੀ ਅਤੇ ਗੈਂਗਸਟਰ ਕਹਿ ਕੇ ਮਾਰਿਆ ਜਾ ਸਕਦਾ ਹੈ। ਇਹ ਇੱਕ ਗੈਰ ਕਾਨੂੰਨੀ ਅੰਤਰਰਾਸ਼ਟਰੀ ਨਸਲਕੁਸ਼ੀ ਹੈ। ਇਸ ਦਾ ਨੋਟਿਸ ਲੈਂਦਿਆਂ ਅਮਰੀਕਾ ਨੇ ਉੱਥੋਂ ਦੇ ਸਿੱਖਾਂ ਨੂੰ ਆਪਣਾ ਖਿਆਲ ਰੱਖਣ ਲਈ ਕਿਹਾ ਹੈ ਅਤੇ ਨਾਲ ਹੀ ਇੱਕ ਨੰਬਰ ਵੀ ਜਾਰੀ ਕੀਤਾ ਹੈ ਕਿ ਇਹ ਹਕੂਮਤ ਇੰਡੀਆ ਦੀ ਨੇ ਆਪਣੇ ਹੱਥ ਆਪਣੇ ਲੋਕਾਂ ਦੇ ਖੂਨ ਦੇ ਵਿੱਚ ਰੰਗ ਲਏ ਆ। ਸਿੱਖ ਮਾਰ ਕੇ ਸਿੱਖਾਂ ਦੇ ਉੱਤੇ ਜਿਹੜਾ ਇਹ ਮੌਕਾ ਆਇਆ ਹੈ ਕਿ ਇਹਨਾਂ ਨੂੰ ਕਦੇ ਟੈਰਰਿਸਟ ਕਹਿ ਦਿੰਦੇ ਆ, ਕਦੇ ਗੈਂਗਸਟਰ ਕਹਿ ਦਿੰਦੇ ਆ, ਕਦੇ ਖਾਲਿਸਤਾਨੀ ਕਹਿ ਦਿੰਦੇ ਆ, ਤੇ ਇੰਡੀਆ ਨੂੰ, ਹਿੰਦੂਤਵ ਨੂੰ ਬਹਾਨਾ ਮਿਲ ਜਾਂਦਾ ਹੈ ਕਿ ਇਹਨਾਂ ਨੂੰ ਮਾਰ ਦਿਓ। ਪਰ ਕਾਨੂੰਨ ਕੋਈ ਹੈ ਨਹੀਂ ਗਾ ਕਿ ਇਹ ਤੁਸੀਂ ਟੈਰਰਿਸਟ ਨੂੰ ਕਹਿ ਕੇ ਮਾਰ ਦਿਓ ਜਾਂ ਇਹ ਖਾਲਿਸਤਾਨੀ ਕਹਿ ਕੇ ਮਾਰ ਦਿਓ ਜਾਂ ਗੈਂਗਸਟਰ ਕਹਿ ਕੇ ਮਾਰ ਦਿਓ। ਇਹ ਗੈਰ ਕਾਨੂੰਨੀ ਇੰਟਰਨੈਸ਼ਨਲ ਜਿੱਥੇ ਇਹਨਾਂ ਨੇ ਕਤਲੇਆਮ ਕੀਤੀ ਹੈ। ਭਾਈ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਭਾਰਤ ਦਾ ਨਾਂ ਆਉਣ ਤੋਂ ਬਾਅਦ ਸਿੱਖਾਂ ਵਿੱਚ ਭਾਰੀ ਰੋਸ ਹੈ। ਇਸੇ ਦੌਰਾਨ ਬਰਤਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਸਿੱਖਾਂ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਨਹੀਂ ਹੋਣ ਦਿੱਤਾ, ਪਰ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਭਾਰਤੀ ਡਿਪਲੋਮੈਟ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖਲ ਕਰ ਆਓ ਭਗਤ ਕੀਤੀ ਗਈ। ਦਰਅਸਲ 2018 ਵਿੱਚ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਭਾਰਤੀ ਡਿਪਲੋਮੈਟਾਂ ਦੇ ਗੁਰਦੁਆਰਿਆਂ ਵਿੱਚ ਦਾਖਲੇ ਤੇ ਰੋਕ ਲਾਈ ਸੀ, ਪਰ ਇਸ ਦੇ ਬਾਵਜੂਦ ਇੱਥੋਂ ਦੇ ਪ੍ਰਬੰਧਕਾਂ ਨੇ ਭਾਰਤੀ ਡਿਪਲੋਮੈਟ ਨੂੰ ਅੰਦਰ ਦਾਖਲ ਹੋਣ ਦਿੱਤਾ, ਜਿਸ ਕਾਰਨ ਸਿੱਖ ਨੌਜਵਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਨੌਜਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਕੈਨੇਡਾ ਵਿੱਚ ਵੀ ਸਿੱਖਾਂ ਨਾਲ ਜੋ ਕੁਝ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਜਦੋਂ ਕੈਨੇਡਾ ਸਰਕਾਰ ਨੇ ਖੁਦ ਭਾਰਤ ਦਾ ਨਿੱਜਰ ਕਤਲ ਕੇਸ ਵਿੱਚ ਹੱਥ ਹੋਣ ਦੀ ਗੱਲ ਕਹਿ ਦਿੱਤੀ ਹੈ ਤਾਂ ਫਿਰ ਸਿੱਖਾਂ ਨੂੰ ਕਿਸੇ ਵੀ ਭਾਰਤੀ ਡਿਪਲੋਮੈਟ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਪ੍ਰਬੰਧਕਾਂ ਨੇ ਭਾਰਤੀ ਹਾਈ ਕਮਿਸ਼ਨਰ ਦੇ ਦਾਖਲੇ ਦਾ ਪ੍ਰਬੰਧ ਕੀਤਾ ਸੀ, ਉਹਨਾਂ ਸਿੱਖ ਸੰਗਤਾਂ ਤੋਂ ਮੁਆਫੀ ਮੰਗ ਲਈ ਹੈ।
ਆਇਆ ਜੀ ਕਮੇਟੀ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਜਿਨ੍ਹਾਂ ਨੇ ਆਪਣੀ ਪੰਥ ਦੀ ਜ਼ਿੰਮੇਵਾਰੀ ਨਾ ਸਮਝਦਿਆਂ ਹੋਇਆਂ ਇਸ ਗੁਰੂ ਘਰ ਦੇ ਵਿੱਚ ਭਾਰਤੀ ਰਾਜਦੂਤ ਨੂੰ ਸੱਦਾ ਦਿੱਤਾ, ਇਹ ਬਹਾਨਾ ਲਾ ਕੇ ਕਿ ਸੰਗਤ ਦੇ ਵੀਜ਼ਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੀਆਂ ਆ। ਪਰ ਅਸੀਂ ਅੱਜ ਦੇਖ ਸਕਦੇ ਹਾਂ ਜੋ ਹਾਲਾਤ ਪੰਥ ਦੇ ਵਿੱਚ ਬਣੇ ਆ। ਭਾਰਤੀ ਰਾਸ਼ਟਰਵਾਦ ਦੇ ਕਰਿੰਦੇ ਕੈਨੇਡਾ ਜਾ ਕੇ ਸਾਡੇ ਸਿੰਘ ਸ਼ਹੀਦ ਕਰਦੇ, ਇੰਗਲੈਂਡ ਆਣ ਕੇ ਸਾਡੇ ਸਿੰਘ ਸ਼ਹੀਦ ਕਰਦੇ। ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਕਿ ਅੱਜ ਦੇ ਸਮੇਂ ਜਿਹੜਾ ਬਣਦਾ ਹੋਇਆ ਪਾਬੰਦ ਆ ਨਾ ਰਾਜਦੂਤਾਂ ਉੱਤੇ ਲਾਉਣਾ ਚਾਹੀਦਾ। ਤੇ ਦੁਨੀਆ ਭਰ ਦੇ ਪੰਥਕ ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇੱਥੇ ਇਹਨਾਂ ਦਾ ਹਰ ਮੋੜ ਦੇ ਉੱਤੇ ਵਿਰੋਧ ਕਰਨਾ ਚਾਹੀਦਾ, ਜਿੱਦਾਂ ਅੱਜ ਗਲਾਸਗੋ ਗੁਰਦੁਆਰਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। Vaheguru Ji Ka Khalsa, Vaheguru Ji Ki Fateh. As you've just seen, we're here at the Guru Granth Sahib Gurdwara in Glasgow. We heard that the Indian ambassador from London and Edinburgh were going to be here. We got to the Gurdwara. There was no, we weren't rude. We were very went to the Gurdwara, did matha tek, we had langar, and then we came outside because we heard the car had come up, and they got to the car park here. They saw that 3 Singhs were stood here, and they turned the car around and went. This is exactly how we should be greeting any Indian ambassador, anyone from the Indian government who comes to the Guru Garden in an official capacity under any excuse of doing visa applications or whatever it might be. We know the games that they're playing. We know what's happened in Canada, and it's a slap in our faces when the Canadian Prime Minister has openly condemned India and expelled Indian diplomats and our people, our individuals who run these Gurdwara in their committees, who are openly inviting them. So this is how we should be treating them. As you can see, they've all gone. And if there's any more updates, we'll let you know. Vaheguru Ji Ka Khalsa, Vaheguru Ji Ki Fateh. ਵਿਕਰਮ ਜਿਹੜੇ ਆਏ ਹੋਏ ਹੈਗੇ ਆ ਹਾਈ ਕਮਿਸ਼ਨਰ, ਉਹਨਾਂ ਨੇ ਸਕਾਟਲੈਂਡ ਤੇ ਆਪਣੇ ਦੌਰੇ ਤੇ ਆਉਣਾ ਹੈ, ਸਕਾਟਲੈਂਡ ਦੇ ਵਿੱਚ, ਕਿਉਂਕਿ ਉਹ ਜਿਹੜਾ ਹਾਈ ਕਮਿਸ਼ਨਰ ਹੈਗਾ ਹੈ ਉਹ ਪੰਜਾਬ ਦੇ ਵਿੱਚ ਜੰਮਿਆ ਹੈ। ਉਹ ਕਹਿੰਦਾ ਵੀ ਮੇਰੀ ਇੱਛਾ ਹੈਗੀ ਹੈ ਵੀ ਮੈਂ ਸਕਾਟਲੈਂਡ 'ਚ ਪਹਿਲੀ ਵਾਰੀ ਜਾ ਰਿਹਾ ਹੈ ਤੇ ਮੈਂ ਗੁਰਦੁਆਰਿਆਂ ਦੀ ਵਿਜ਼ਿਟ ਕਰਾਂ। ਸਾਨੂੰ ਇੱਦਾਂ ਦੱਸਿਆ ਗਿਆ ਸੀ, ਮੈਂ ਤੁਹਾਨੂੰ ਉਹ ਐਕਸਪਲੇਨ ਕਰ ਰਹੀ ਹਾਂ। ਹੁਣ ਕਮੇਟੀ ਨੂੰ ਨਹੀਂ ਪਤਾਗਾ ਜਾਂ ਸਾਡੇ ਕਮੇਟੀ ਦੇ ਮੈਂਬਰਸ ਨੂੰ ਨਹੀਂ ਪਤਾ ਸਾਨੂੰ ਕਿਹੜੇ ਹਿਸਾਬ ਨਾਲ ਉਹਨਾਂ ਨੇ ਦੱਸਿਆ, ਉਹਨਾਂ ਦਾ ਕੀ ਭਾਵ ਸੀਗਾ ਇਹਦੇ ਵਿੱਚ। ਅਸੀਂ ਭਾਵਨਾਵਾਂ ਦੇ ਵਿੱਚ ਬਹਿਕ ਗਏ। ਅਸੀਂ ਕਿਹਾ ਚਲੋ ਠੀਕ ਆ, ਪੰਜਾਬ ਦਾ ਜੰਮਿਆ ਪਲਿਆ। ਉਹ ਕਹਿੰਦਾ ਵੀ ਅਸੀਂ ਇੱਥੇ ਆ ਕੇ ਵਿਜ਼ਿਟ ਕਰਨਾ ਭਾਰਤ। ਉਹ ਕਹਿੰਦਾ ਮੇਰੀ ਇਹ ਕੋਈ ਅਫੀਸ਼ੀਅਲ ਵਿਜ਼ਿਟ ਨਹੀਂ ਹੈਗੀ, ਮੈਂ ਨਹੀਂ ਚਾਹੁੰਦਾ ਮੇਰੇ ਅੱਗੇ ਪਿੱਛੇ ਕੈਮਰਾਮੈਨ ਫਿਰਨ। ਨਾ ਹੀ ਉਹ ਕੋਈ ਨਾ ਆਪਦੇ ਸਿਕਿਉਰਿਟੀ ਲੈ ਕੇ ਆਇਆ ਸੀਗਾ, ਕਿਉਂਕਿ ਉਹ ਕਹਿੰਦਾ ਮੈਂ ਗੁਰੂ ਘਰ ਜਾ ਰਿਹਾ ਹਾਂ, ਮੈਂ ਨਹੀਂ ਚਾਹੁੰਦਾ ਵੀ ਉੱਥੇ ਪੁਲਿਸ ਆਵੇ। ਸਾਨੂੰ ਇਹ ਚੀਜ਼ ਦੱਸੀ ਗਈ ਸੀਗੀ। ਸੋ ਤੁਸੀਂ ਕਮੇਟੀ ਨੂੰ ਠੀਕ ਆ, ਜੇ ਗਲਤ ਕਹਿਣਾ ਮੈਂ ਹੱਥ ਜੋੜ ਕੇ ਮਾਫੀ ਮੰਗਦੀ, ਜੇ ਗਲਤੀ ਹੋਈ ਹੈ ਯੈਸ ਗਲਤੀ ਹੋਈ ਹੈ ਮੰਨਦੀ ਹਾਂ। ਲਖੀਮਪੁਰ ਖੀਰੀ ਮਾਮਲੇ ਵਿੱਚ ਕਿਸਾਨਾਂ ਨੇ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਲਖੀਮਪੁਰ ਖੀਰੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਕਿਸਾਨ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾ ਰਹੀਆਂ ਹਨ ਅਤੇ ਨਾਲ ਹੀ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ। ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਨੇ ਅੱਜ ਲਖੀਮਪੁਰ ਖੀਰੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਕਿਸਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਸਾਹਮਣੇ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਅਸੀਸ ਮਿਸ਼ਰਾ ਦੇ ਪੁਤਲੇ ਵੀ ਸਾੜੇ ਗਏ। ਪੰਧੇਰ ਨੇ ਐਲਾਨ ਕੀਤਾ ਕਿ ਇਸ ਵਾਰ ਕਿਸਾਨ 23-24 ਅਕਤੂਬਰ ਨੂੰ ਕਿਸਾਨ ਮਜ਼ਦੂਰ ਦੁਸ਼ਹਿਰਾ ਮਨਾਉਣਗੇ। ਕਿਸਾਨ ਇਸ ਵਾਰ ਦੁਸ਼ਹਿਰਾ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਮਨਾਉਣਗੇ। ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸਰਕਾਰ ਨੂੰ ਇੱਕ ਸਵਾਲ ਪੁੱਛਦਿਆਂ ਕਿਹਾ ਕਿ ਸਬੂਤਾਂ ਦੇ ਬਾਵਜੂਦ ਵੀ 302 ਕੇਸ ਦੇ ਦੋਸ਼ੀ ਬਾਹਰ ਕਿਉਂ ਘੁੰਮ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਤਾਂ 2024 ਵਿੱਚ ਲੋਕ ਖੁਦ ਇਸ ਦਾ ਜਵਾਬ ਦੇਣਗੇ। ਦੱਸ ਦਈਏ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਤਿਕੂਨੀਆ ਥਾਣਾ ਖੇਤਰ ਵਿੱਚ ਹਿੰਸਾ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਖੇਤਰ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ 4 ਕਿਸਾਨਾਂ ਨੂੰ ਇੱਕ ਗੱਡੀ ਨੇ ਕੁਚਲ ਦਿੱਤਾ ਸੀ, ਜਿਸ ਵਿੱਚ ਆਸ਼ੀਸ਼ ਮਿਸ਼ਰਾ ਸਵਾਰ ਸੀ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਡਰਾਈਵਰ ਅਤੇ 2 ਭਾਜਪਾ ਵਰਕਰਾਂ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ। ਇਸ ਹਿੰਸਾ ਵਿੱਚ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਅੱਜ ਗੋਲਡਨ ਗੇਟ ਤੇ ਅਸੀਂ ਮੋਦੀ ਸਰਕਾਰ, ਆਸ਼ੀਸ਼ ਮਿਸ਼ਰਾ ਟੈਣੀ, ਅਜੇ ਮਿਸ਼ਰਾ ਟੈਣੀ ਦੀ ਹੱਥੀ ਸਾੜੀ ਹੈਗੀ ਆ। ਪੂਰੇ ਦੇਸ਼ ਵਿੱਚ ਅੱਜ ਪ੍ਰੋਗਰਾਮ ਹੋ ਰਹੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 14 ਜ਼ਿਲ੍ਹਿਆਂ ਦੇ ਪਿੰਡ ਪੱਧਰਾਂ 'ਚ ਕਸਬਿਆਂ 'ਚ ਅਰਥੀਆਂ ਜਲਾ ਰਹੀ ਆ। ਮੋਦੀ ਸਰਕਾਰ ਜਿਹੜੇ ਕਿਸਾਨਾਂ ਦੇ ਕਾਤਲ ਆ, ਸਿੱਧੇ ਥਾਰ ਗੱਡੀ ਚੜਾ ਕੇ ਕਤਲ ਕੀਤੇ, ਉਹਨੂੰ ਬਚਾਉਣ ਦਾ ਯਤਨ ਕਰ ਰਹੀ ਆ। ਔਰ ਮੰਤਰੀ ਮੰਡਲ ਵਿੱਚ ਕਾਤਲ ਬੰਦੇ ਭਾਲੇ ਹੋਏ ਆ। ਔਰ ਜੇਕਰ ਮੋਦੀ ਸਰਕਾਰ ਨੇ ਇਨਸਾਫ ਕਿਸਾਨਾਂ ਮਜ਼ਦੂਰਾਂ ਨੂੰ ਨਾ ਦਿੱਤਾ ਤਾਂ ਮੈਨੂੰ ਲੱਗਦਾ ਵੀ 2024 ਦੇ ਉਹਨਾਂ ਨੂੰ ਸੱਤਾ ਨਹੀਂ ਦੇਣੀ ਚਾਹੀਦੀ ਆ। ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਆ,
ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ। ਇਹਦੇ ਨਾਲ 23 ਤੇ 24 ਨੂੰ ਕਿਸਾਨ ਮਜ਼ਦੂਰ ਜਿਹੜਾ ਉਹ ਦੁਸ਼ਹਿਰਾ ਮਨਾਉਣਗੇ। ਕਾਰਪੋਰੇਟ ਘਰਾਣੇ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਕੇ ਜਿਨ੍ਹਾਂ ਨੂੰ ਅਸੀਂ ਬਦੀ ਦਾ ਪ੍ਰਤੀਕ ਕਰਨੇ ਆ। ਮੈਂ ਅੱਜ ਬੇਨਤੀ ਕਰੂੰਗਾ ਜਿਹੜੇ ਸਾਨੂੰ ਵੇਖ ਰਹੇ ਆ, ਪਿੰਡਾਂ ਵਿੱਚ ਕਿਸਾਨਾਂ ਦੇ ਕਾਤਲਾਂ ਦੀਆਂ ਅਰਥੀਆਂ ਜ਼ਰੂਰ ਸਾੜੋ, ਛੋਟਾ ਮੋਟਾ ਪ੍ਰੋਗਰਾਮ ਕਰੋ ਔਰ ਮੋਦੀ ਸਰਕਾਰ ਦੇ ਵਿੱਚ ਖਿਲਾਫ ਵੱਡੀ ਲਾਮਬੰਦੀ ਕੀਤੀ ਜਾਵੇ। ਧੰਨਵਾਦ। ਪੰਜਾਬ ਦੇ ਵਿੱਤੀ ਹਾਲਾਤਾਂ ਤੇ ਵੱਖ-ਵੱਖ ਸਿਆਸੀ ਆਗੂ ਚਿੰਤਾ ਜ਼ਾਹਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਸਰਦਾਰ ਪਰਮਹੰਸ ਸਿੰਘ ਰੋਮਾਣਾ ਨੇ ਇਸ ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਤੇ ਪੰਜਾਬ ਨੂੰ ਕੰਗਾਲ ਕਰਨ ਦਾ ਇਲਜ਼ਾਮ ਲਾਇਆ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੋਲੇ ਝੂਠ ਨੂੰ ਬੇਨਕਾਬ ਕਰਨ ਵਾਲੇ ਤੱਥ ਮੀਡੀਆ ਸਾਹਮਣੇ ਪੇਸ਼ ਕੀਤੇ ਹਨ। ਦੱਸ ਦਈਏ ਕਿ ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਸਨ ਅਤੇ ਉਹਨਾਂ ਦੇ ਸਵਾਗਤ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ। ਆਮ ਆਦਮੀ ਪਾਰਟੀ ਦੇ ਤੇ ਸਰਕਾਰ ਦੇ ਆਫੀਸ਼ੀਅਲ ਟਵਿੱਟਰ ਤੇ ਫੇਸਬੁੱਕ ਪੇजेस ਤੇ ਆਪਦੇ ਚਹੇਤੇ ਚੈਨਲਸ ਤੇ ਅਖਬਾਰਾਂ ਰਾਹੀਂ ਇੱਕ ਝੂਠ ਦਾ ਪ੍ਰਚਾਰ ਸ਼ੁਰੂ ਕੀਤਾ ਕਿ ਰਿਕਾਰਡ ਤੋੜ ਜੀ ਪੰਜਾਬ ਦੀ ਰੈਵਨਿਊ 'ਚ ਵਾਧਾ ਹੋ ਰਿਹਾ। ਮੈਂ ਉਹ ਵਰਡ ਟੂ ਵਰਡ ਤੁਹਾਨੂੰ ਪੜ੍ਹ ਹੀ ਦਿੰਨਾ ਕਿ ਕੀ ਟਵੀਟ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਫੀਸ਼ੀਅਲ ਹੈਂਡਲ ਤੋਂ ਸਨੈਪਸ਼ਾਟ ਲਿੱਤਾ ਤੇ ਟਵੀਟ ਕੀ ਕੀਤਾ ਇਹਨਾਂ ਨੇ, ਗ੍ਰੇਟ ਨਿਊਜ਼ ਫॉर ਪੰਜਾਬ। CAG ਦਾ ਹਵਾਲਾ ਦਿੱਤਾ, ਕੰਟਰੋਲਰ ਐਂਡ ਆਡੀਟਰ ਜਨਰਲ ਦਾ। CAG ਰਿਪੋਰਟ ਰਿਵੀਲਸ ਨੋ ਮੋਰ ਖਜ਼ਾਨਾ ਖਾਲੀ ਅੰਡਰ ਭਗਵੰਤ ਮਾਨ। 3 ਚੀਜ਼ਾਂ ਕਹੀਆਂ ਇਹਨਾਂ ਨੇ, ਇਨਕਰੀਜ਼ ਇਨ Punjab's revenue, surpasses Haryana's revenue collection by 2551 ਕਰੋੜ ਕਿ ਪੰਜਾਬ ਦਾ ਰੈਵਨਿਊ ਬਹੁਤ ਵਧਿਆ। ਹਰਿਆਣੇ ਦੇ ਰੈਵਨਿਊ ਨਾਲੋਂ 2551 ਕਰੋੜ ਅਸੀਂ ਹੁਣ ਤੱਕ ਇਸ ਵਿੱਤੀ ਸਾਲ 'ਚ ਵੱਧ ਇਕੱਠਾ ਕੀਤਾ ਤੇ ਸਰਕਾਰ ਦਾ ਰੈਵਨਿਊ ਇਸ ਸਾਲ ਅੱਜ ਤੱਕ 31 ਅਗਸਤ ਤੱਕ 47,923 ਕਰੋੜ ਰੁਪਈਆ ਹੋਇਆ। This report is proof that the accusations of Akali Dal and other parties on Punjab's economy are fake. ਖੁਸ਼ੀ ਹੁੰਦੀ ਜੇ ਇਸ ਟਵੀਟ ਦੇ ਵਿੱਚ ਕੋਈ ਸੱਚਾਈ ਹੁੰਦੀ, ਕਿਉਂਕਿ ਪੰਜਾਬ ਦਾ ਹਰ ਬੰਦਾ ਚਾਹੁੰਦਾ ਕਿ ਸਾਡੇ ਸੂਬੇ ਦੇ ਹਾਲਾਤ ਠੀਕ ਨਿਕਲਣ, ਪਰ ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਜਦੋਂ ਮੈਂ ਪੜ੍ਹਿਆ ਟਵੀਟ ਇਹਨਾਂ ਦਾ ਫੇਸਬੁੱਕ ਪੇਜ ਤੇ ਦੇਖਿਆ, ਇੰਸਟਾਗ੍ਰਾਮ ਤੇ ਪਾਇਆ ਹੋਇਆ ਮੁੱਖ ਮੰਤਰੀ ਸਾਹਿਬ ਨੇ ਆਪਦੇ ਹੈਂਡਲ ਤੇ, ਪੜ੍ਹ ਕੇ ਗੱਲ ਜਿਵੇਂ ਆਪਾਂ ਕਹਿ ਦਈਏ ਨਾ ਹਜਮ ਜੀ ਨਹੀਂ ਹੋਈ। ਉਹ ਹਜਮ ਕਿਉਂ ਨਹੀਂ ਹੋਈ? ਮੈਂ ਸੋਚਿਆ ਵੀ ਜੇ ਰੈਵਨਿਊ ਦੇ ਵਿੱਚ ਇੰਨਾ ਰਿਕਾਰਡ ਵਾਧਾ ਹੋ ਰਿਹਾ ਹੈ, ਡਿਵੈਲਪਮੈਂਟ ਤੇ ਖਰਚਾ ਜ਼ੀਰੋ ਹੈ, ਤੇ ਫਿਰ ਕਰਜ਼ਾ ਇੰਨਾ ਲੈਣ ਦੀ ਕੀ ਲੋੜ ਪੈ ਰਹੀ ਹੈ? ਤੁਹਾਡੀ ਆਮਦਨ ਇੰਨੀ ਜ਼ਿਆਦਾ ਵੱਧ ਗਈ ਹੋਵੇ, ਆਪਾਂ ਜੇ ਆਪਦੇ ਤੇ ਗੱਲ ਲਈਏ, ਆਮਦਨ ਜੇ ਆਪਣੀ ਇੰਨੀ ਜ਼ਿਆਦਾ ਵੱਧ ਜੇ, ਖਰਚਾ ਆਪਾਂ ਕੋਈ ਕਰਨਾ ਨਹੀਂ, ਤੇ ਫਿਰ ਆਪਾਂ ਕਰਜ਼ਾ ਕਿਉਂ ਲਵਾਂਗੇ ਜੀ? ਇਹ ਚੀਜ਼ਾਂ ਨਾ ਮੇਲ ਨਹੀਂ ਖਾਦੀਆਂ। ਕਾਮਨ ਸੈਂਸ ਜੇ ਆਪਾਂ ਵਰਤੀਏ, ਮੈਨੂੰ ਲੱਗਿਆ ਵੀ ਇਹ ਕਿਤੇ ਨਾ ਕਿਤੇ ਕੁਝ ਲੁਕੋ ਰਿਹਾ, ਝੂਠ ਬੋਲ ਰਿਹਾ, ਦਾਲ 'ਚ ਕੁਝ ਕਾਲਾ ਹੈ। ਮੈਂ CAG ਦੀ ਵੈਬਸਾਈਟ ਤੇ ਗਿਆ ਤੇ CAG ਦੀਆਂ ਰਿਪੋਰਟਸ ਕੱਢੀਆਂ, ਪੰਜਾਬ ਦੀਆਂ, ਹਰਿਆਣੇ ਦੀਆਂ, ਕਿਉਂਕਿ ਇਹਨਾਂ ਨੇ ਹਰਿਆਣੇ ਨੂੰ ਵੀ ਕੋਟ ਕੀਤਾ। ਤੇ ਜਦੋਂ ਮੈਂ ਖੋਜ ਕੀਤੀ ਤੇ ਨਿਕਲਿਆ ਕਿ ਸਾਰੀ ਕਾਲੀ ਕਾਲੀ ਨਿਕਲੀ, ਨਿਰਾ ਝੂਠ, ਸਫੈਦ ਝੂਠ ਬੋਲ ਕੇ, ਮਿਸਲੀਡਿੰਗ ਤੇ ਫਾਲਸ ਇਨਫੋਰਮੇਸ਼ਨ ਟਵੀਟ ਕਰਕੇ ਸਰਕਾਰ ਨੇ ਇਸ ਇਸ਼ੂ ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਅੱਜ ਤੁਹਾਡੇ ਸਾਹਮਣੇ ਇਸ ਝੂਠ ਨੂੰ ਬੇਨਕਾਬ ਕਰਨਾ, CAG ਦੀਆਂ ਰਿਪੋਰਟਸ ਮੈਂ ਲੈ ਕੇ ਆਇਆ ਤੇ ਅਸਲੀ ਤਸਵੀਰ ਮੈਂ ਲੋਕਾਂ ਦੇ ਸਾਹਮਣੇ ਤੁਹਾਡੇ ਰਾਹੀਂ ਰੱਖਣੀ ਚਾਹੁੰਦਾ। ਪਹਿਲਾ ਝੂਠ ਇਹਨਾਂ ਨੇ ਕੀ ਬੋਲਿਆ? ਪਹਿਲਾ ਫਰਾਡ ਲੋਕਾਂ ਨਾਲ ਕੀ ਕੀਤਾ ਕਿ ਸਰਕਾਰ ਦੀ ਅਰਨਿੰਗ ਹੈ ਜਿਹੜੀ, ਉਹ 47,923 ਕਰੋੜ 31 ਅਗਸਤ ਤੱਕ ਅਸੀਂ ਇੰਨਾ ਰੈਵਨਿਊ ਅਰਨ ਕਰ ਲਿਆ। ਆ CAG ਦੀ ਰਿਪੋਰਟ ਹੈ ਜੀ, ਅਗਸਤ 2023 ਤੱਕ ਦੀ ਪੰਜਾਬ ਦੀ। ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਲੂੰਗਾ, ਇਹ ਮੈਂ ਨਹੀਂ ਬਣਾਈ, CAG ਦੀ ਆਫੀਸ਼ੀਅਲ ਵੈਬਸਾਈਟ ਤੇ ਹੈ, ਤੁਸੀਂ ਚੈੱਕ ਵੀ ਕਰ ਸਕਦੇ ਹੋ। ਟੋਟਲ ਰੈਵਨਿਊ ਰਿਸੀਟ ਆਫ ਪੰਜਾਬ ਜਿਹੜੀ ਇਹ ਕਹਿੰਦੇ ਨਾ 47,923, CAG ਨੂੰ ਕੋਟ ਕਰਕੇ ਕਹਿੰਦੇ ਆ ਕਿ CAG ਕੀ ਕਹਿੰਦਾ ਹੈ? 31,839 ਕਰੋੜ ਰੁਪਈਆ 31 ਅਗਸਤ 2023 ਤੱਕ ਪੰਜਾਬ ਦੀ ਕੁੱਲ ਰੈਵਨਿਊ ਹੈ। ਇਹ ਫਿਗਰਸ ਪੰਜਾਬ ਗਵਰਨਮੈਂਟ ਨੇ ਹੀ CAG ਨੂੰ ਸਪਲਾਈ ਕੀਤੇ ਆ। ਲਿਖਿਆ ਅਕਾਊਂਟਸ ਐਟ ਅ ਗਲਾਂਸ
ਅਨਆਡਿਟਡ ਪ੍ਰੋਵੀਜ਼ਨਲ ਫਿਗਰਸ ਜਿਹੜੇ ਪੰਜਾਬ ਸਰਕਾਰ ਨੇ ਸਪਲਾਈ ਕੀਤੇ ਹੈ 31839 ਕਰੋੜ ਤੇ ਪੰਜਾਬ ਸਰਕਾਰ ਕੀ ਕਹਿੰਦੀ ਹੈ 47923 ਕਰੋੜ। ਹੁਣ ਇਹ ਤਾਂ ਫਿਗਰ ਫਰਕ ਹੀ 16000 ਕਰੋੜ ਦਾ ਨਿਕਲਿਆ। ਹੁਣ ਤੁਸੀਂ ਕਹੋਗੇ ਵੀ ਐਡਾ ਝੂਠ ਸਰਕਾਰ ਕਿਵੇਂ ਬੋਲਦੀ, ਮੈਂ ਤੁਹਾਨੂੰ ਦਿਖਾਉਣਾ ਸਰਕਾਰ ਨੇ ਹੇਰਾਫੇਰੀ ਕੀ ਕੀਤੀ। 31839 ਕਰੋੜ ਰੈਵਨਿਊ ਹੋਇਆ, ਇਹਨਾਂ 5 ਮਹੀਨਿਆਂ 'ਚ 16075 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਕਰਜ਼ਾ ਲਿੱਤਾ ਹੈ। ਇਹ 5 ਮਹੀਨਿਆਂ 'ਚ CAG ਦੇ ਫਿਗਰਸ ਹੈ। 31000 ਰੈਵਨਿਊ ਬੈਂਕ 'ਚ ਆ ਗਿਆ, 16000 ਕਰੋੜ ਰੁਪਈਆ ਕਰਜ਼ਾ ਲੈ ਲਿਆ, ਦੋਨਾਂ ਨੂੰ ਜੋੜ ਲਿਆ, ਕਹਿੰਦੇ ਜੀ ਸਾਡੀ ਇਨਕਮ 47000 ਕਰੋੜ ਰੁਪਈਆ ਹੋ ਗਈ। ਯਾਰ ਇਹ ਕੋਈ ਮਜ਼ਾਕ ਹੈ? ਦੱਸੋ, ਲੋਕ ਐਡੇ ਮੂਰਖ ਹੈ। ਮੈਂ ਤੁਹਾਨੂੰ ਪੁੱਛਦਾ, ਤੁਸੀਂ ਸਾਰੇ ਬੜੇ ਸਤਿਕਾਰਯੋਗ ਤੇ ਸੀਨੀਅਰ ਸੁਲਝੇ ਹੋ, ਤੁਸੀਂ 31000 ਰੁਪਈਆ ਤੁਹਾਡੀ ਜੇ ਕਿਤੇ ਆਮਦਨ ਹੋ ਗਈ ਹੈ, 16000 ਤੁਸੀਂ ਬੈਂਕ ਤੋਂ ਕਰਜ਼ਾ ਲੈ ਲਿਆ, ਕੀ ਤੁਸੀਂ ਕਹੋਗੇ ਕਿ ਸਾਡੀ ਆਮਦਨ 47000 ਹੈ? 16000 ਮੋੜਨਾ ਨਹੀਂ ਹੈ। ਇਹ ਕੋਈ ਨਾਨਕਿਆਂ ਨੇ ਪੈਸੇ ਦਿੱਤੇ ਕਿ ਵਾਪਸ ਨਹੀਂ ਕਰਨੇ? ਲੋਕਾਂ ਨੂੰ ਮੂਰਖ ਬਣਾ ਰਹੇ। ਇਨਫੈਕਟ 31000 ਦੀ ਆਮਦਨ ਚੋਂ 16000 ਵਾਪਸ ਕਰਨਾ ਪੈਣਾ। ਆ ਇਹਨਾਂ ਨੇ ਕੁੱਲ ਆਮਦਨ ਸ਼ੋ ਕੀਤੀ ਆਪਦੀ, ਰੈਵਨਿਊ ਪਲੱਸ ਕਰਜ਼ਾ ਨਾਲ ਜੋੜ ਕੇ ਕਹਿੰਦੇ ਜੀ ਇਹ ਸਾਡੇ ਬੈਂਕ ਚ ਆ ਗਿਆ ਤੇ ਸਾਡੀ ਰੈਵਨਿਊ ਹੋ ਗਈ। ਪਹਿਲਾ ਝੂਠ ਤਾਂ ਇਹ ਸੀ ਇਹਨਾਂ ਦਾ। ਦੂਜਾ ਪੁਆਇੰਟ, ਇਹਨਾਂ ਨੇ ਕਿਹਾ ਕਿ ਪੰਜਾਬ ਦੇ ਕਰਜ਼ੇ ਦੇ ਵਿੱਚ ਬੇਮਿਸਾਲ ਵਾਧਾ ਹੋਇਆ। ਮੈਂ ਪਿਛਲੇ ਸਾਲ ਦੀ ਵੀ CAG ਦੀ ਰਿਪੋਰਟ ਲੈ ਕੇ ਆਇਆ 31 ਅਗਸਤ ਤੱਕ। ਇਹ ਦੋਨੋਂ ਪੰਜਾਬ ਦੀਆਂ ਆ 22-23 ਆ 31 ਅਗਸਤ 2023 ਤੱਕ ਦੀ, ਆ 31 ਅਗਸਤ 2022 ਤੱਕ ਦੀ, ਦੋਨੋਂ ਰਿਪੋਰਟਸ ਹੈ। 31 ਅਗਸਤ 2022 ਤੱਕ ਪਿਛਲੇ ਸਾਲ ਸਰਕਾਰ ਦੀ ਕੁੱਲ ਆਮਦਨ ਸੀ 33,702 ਕਰੋੜ, 33,702 ਕਰੋੜ, ਤੇ ਇਸ ਸਾਲ ਕਿੰਨੀ ਹੈ? 31,839 ਕਰੋੜ। 2000 ਕਰੋੜ ਤਕਰੀਬਨ ਘੱਟ ਰੈਵਨਿਊ ਆਇਆ ਪੰਜਾਬ ਦੇ ਖਜ਼ਾਨੇ 'ਚ। ਤੇ ਇਹ ਟਵੀਟ ਕਰਕੇ ਮਾਸ਼ੇ ਕਹਿ ਰਹੇ ਹੈ ਕਿ ਇਹ ਤਾਂ ਜੀ ਇਨਕਰੀਜ਼ ਇਨ ਪੰਜਾਬ's ਰੈਵਨਿਊ। 16000 ਕਰੋੜ ਦਾ ਕਰਜ਼ਾ ਵਿੱਚ ਪਾ ਕੇ ਤੇ ਐ ਤਾਂ 50000 ਕਰੋੜ ਦਾ ਕਰਜ਼ਾ ਹੀ ਪਾ ਲਓ, ਕਹੋ ਹਿੰਦੁਸਤਾਨ 'ਚ ਸਭ ਤੋਂ ਵੱਧ ਰੈਵਨਿਊ ਸਾਡਾ, ਜੋੜ ਲਓ ਉਹ ਵੀ ਵਿੱਚ। ਫਿਰ ਤੁਸੀਂ ਇਹ ਵੇਖੋ ਕਰਜ਼ੇ ਦੀ ਰਫ਼ਤਾਰ ਵੀ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ, ਜਿਹੜੀ ਇਹਨਾਂ ਨੇ ਕਿਹਾ ਨਾ ਪਿਛਲੇ ਸਾਲ ਨਾਲੋਂ ਵੱਧ ਹੈ। ਪਿਛਲੇ ਸਾਲ ਅਗਸਤ ਤੱਕ, ਮੈਂ ਇੱਕ ਹੋਰ ਫਿਗਰ ਤੁਹਾਨੂੰ ਦੇ ਦਿਆਂ, ਬੜੀ ਇੰਟਰਸਟਿੰਗ ਹੈ। ਪਿਛਲੇ ਸਾਲ ਅਗਸਤ ਤੱਕ 33,702 ਕਰੋੜ ਰੁਪਈਆ ਪੰਜਾਬ ਦੀ ਆਮਦਨ ਸੀ ਤੇ ਅਗਸਤ ਤੱਕ 5599 ਕਰੋੜ ਰੁਪਈਆ ਪੰਜਾਬ ਨੇ ਕਰਜ਼ਾ ਲਿਆ ਸੀ। 5599, ਚਲੋ 5600 ਲੈ ਲਓ, ਰਾਉਂਡ ਫਿਗਰ ਜੇ ਕਰਨਾ ਹੈ। ਤੇ ਇਸ ਸਾਲ ਇਹੀ 5 ਮਹੀਨਿਆਂ 'ਚ 16000 ਕਰੋੜ ਰੁਪਈਆ ਕਰਜ਼ਾ ਲੈ ਲਿਆ, ਪਿਛਲੇ ਸਾਲ ਨਾਲੋਂ 3 ਗੁਣਾ ਵੱਧ। ਕੌਣ ਜ਼ਿੰਮੇਵਾਰ ਹੈ ਜੀ ਇਹਦਾ?